कराची तक जा रही है प्लेटफॉर्म नंबर 1 पर आ रही है। अस्सलाम वालेकुम, ਕੀ ਹਾਲ ਹੈ ਮਿੱਤਰੋ ਪਿਆਰੇ ਤੁਹਾਡਾ। ਮੈਂ ਤੁਹਾਡਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਬਜ਼ਾ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਨਾਲ। ਮਿੱਤਰੋ ਪਿਆਰਿਓ, ਅੱਜ ਅਸੀਂ ਬਹਾਵਲਪੁਰ ਸਟੇਸ਼ਨ ਤੇ ਹਾਂ ਤੇ ਮੈਂ ਹੁਣ ਤੱਕ ਪਾਕਿਸਤਾਨ ਦੇ ਜਿੰਨੇ ਵੀ ਸਟੇਸ਼ਨ ਵੇਖੇ ਨੇ, ਜਿੰਨੇ ਵੀ ਸਟੇਸ਼ਨ ਵਿਜ਼ਿਟ ਕੀਤੇ ਨੇ, ਉਹਨਾਂ 'ਚ ਸਭ ਤੋਂ ਸਾਫ਼ ਸੁਥਰਾ, ਸਭ ਤੋਂ ਪੁਰਾਣਾ ਤੇ ਸਭ ਤੋਂ ਜਦੀਦ ਸਟੇਸ਼ਨ ਜਿਹੜਾ ਹੈ ਉਹ ਬਹਾਵਲਪੁਰ ਦਾ ਹੈ। ਮੈਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਚਾਹ ਰਿਹਾ ਕਿ ਮੈਂ ਤੁਹਾਨੂੰ ਵੀ ਦਿਖਾਵਾਂ, ਆਪਦੀ ਅੱਖ ਨਾਲ, ਆਪਦੇ ਕੈਮਰੇ ਦੀ ਅੱਖ ਨਾਲ ਤੁਹਾਨੂੰ ਇਹਦਾ ਵਿਜ਼ਿਟ ਕਰਵਾਵਾਂ। ਤੇ ਆਓ ਇਹਦਾ ਵਿਜ਼ਿਟ ਕਰਨੇ ਆ, ਨਾਲੇ ਅਸੀਂ ਕੁਝ ਜਿਹੜੇ ਇੱਥੇ ਪੈਸੇਂਜਰਸ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜਿਹੜੇ ਕੁਲੀ ਹਜ਼ਰਾਤ ਨੇ ਜਾਂ ਜਿਹੜਾ ਉਹਨਾਂ ਦਾ ਸਟਾਫ ਦਾ ਅਮਲਾ, ਅਸੀਂ ਕੋਸ਼ਿਸ਼ ਕਰਨੇ ਕਿ ਉਹਨਾਂ ਨਾਲ ਗੱਲਬਾਤ ਕਰੀਏ ਤੇ ਤੁਹਾਡੇ ਤੱਕ ਆਓ। ਸਾਡੇ ਨਾਲ ਇੱਕ ਪੈਸੇਂਜਰ ਨੇ, ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਨੇ ਕਿੱਥੇ ਜਾਣਾ ਹੈ ਤੇ ਕਿੱਥੋਂ ਆਏ ਨੇ ਤੇ ਬਾਕੀ ਗੱਲਬਾਤ ਤੁਹਾਡੇ ਰੂਬਰੇ ਦੇ ਸਾਹਮਣੇ। अस्सलाम वालेकुम। वालेकुम अस्सलाम भाई। ਕੀ ਹਾਲ ਹੈ ਜੀ? अल्हम्दुलिल्लाह। ਨਾਮ ਕੀ ਤੁਹਾਡਾ? मोहम्मद सावल। ਅੱਛਾ ਸਾਵਲ ਸਾਹਿਬ, ਆ ਦੱਸੋ ਕਿ ਬਹਾਵਲਪੁਰ ਸਟੇਸ਼ਨ ਜਿਹੜਾ ਹੈ ਆ ਤੁਹਾਨੂੰ ਕਿਵੇਂ ਦਾ ਲੱਗਿਆ, ਪਹਿਲੇ ਤਾਂ ਇਹ ਦੱਸੋ। माशाल्लाह बहुत खूबसूरत आला वधिया आएगा। ਬਹੁਤ ਸਾਫ ਸੁਥਰਾ ਹੈ ਨਾ? बेहतरीन। ਇੰਜ ਦੇ ਸਟੇਸ਼ਨ ਕਿਸੇ ਹੋਰ ਜਗ੍ਹਾ ਤੇ ਅਸੀਂ नहीं ਨਹੀਂ ਵੇਖੇ। बिल्कुल भी नहीं आएगा। ਅੱਛਾ ਤੇ ਕਿੱਥੇ ਜਾਣਾ ਤੁਸੀਂ? अस्सी रावलपिंडी जा रहे हैं। ਰਾਵਲਪਿੰਡੀ ਜਾ ਰਹੇ ਹੋ ਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਇੰਤਜ਼ਾਰ ਕਰਦੇ ਆਂ ਗੱਡੀ ਦਾ? तकरीबन आधे घंटे से ज्यादा हो गया। ਅੱਛਾ ਤੇ ਮੇਰੇ ਖਿਆਲ ਹੈ ਕਿ ਗੱਡੀ ਆਉਣ ਵਾਲੀ ਹੈ ਨਾ? जी जी जरूर। ਅੱਛਾ ਚਲੋ, ਕਿਉਂਕਿ ਪੈਸੇਂਜਰ ਕਾਫੀ ਸਾਰੇ ਇੱਥੇ ਜੀ। ਵੇਟ ਕਰਦੇ ਪਏ ਨੇ ਤੇ ਗੱਡੀ ਆਉਣ ਵਾਲੀ ਹੈ। ਅਸੀਂ ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਇੱਥੇ ਬੈਠ ਕੇ? माशाल्लाह बहुत जबरदस्त आला। ਇਨਵਾयरमेंट ਅੱਛਾ ਹੈ ਇੱਥੋਂ ਦਾ? बेहतरीन जबरदस्त। आज का मौसम भी बहुत अच्छा है, खूबसूरत बना हुआ है। ठीक है। ਚਲੋ ਜੀ, ਸਾਡੀ ਦੁਆ ਹੈ ਕਿ ਤੁਹਾਡਾ ਸਫ਼ਰ ਜਿਹੜਾ ਅੱਜ ਦਾ ਬਹੁਤ ਵਧੀਆ ਹੋਵੇ ਤੇ ਆਸਾਨ ਹੋਵੇ। अस्सलाम वालेकुम। वालेकुम सलाम। ਕੀ ਹਾਲ ਹੈ ਬਾਜੀ ਤੁਹਾਡਾ? ठीक है। ਨਾਮ ਕੀ ਬਾਜੀ ਤੁਹਾਡਾ? हसीना खादिम। ਅੱਛਾ ਬਾਜੀ, ਤੁਸੀਂ ਇੱਥੇ ਸਟੇਸ਼ਨ ਤੇ ਕਿਤੇ ਜਾਣਾ ਹੈ ਜਾਂ ਵੈਸੇ ਕਿਸੇ ਨੂੰ ਲੈਣ ਵਾਸਤੇ ਆਏ ਹੋ? नहीं जाना है मुबारकपुर। ਮੁਬਾਰਕਪੁਰ ਜਾਣਾ ਹੈ जी ਤੇ ਤੁਸੀਂ ਪਹਿਲੇ ਵੀ ਆਉਂਦੇ ਹੋ ਬਹਾਵਲਪੁਰ ਸਟੇਸ਼ਨ ਤੇ? जी पहले भी आंदे हैं। ਤੇ ਤੁਹਾਨੂੰ ਸਟੇਸ਼ਨ ਦਾ ਮਾਹੌਲ ਕਿਵੇਂ ਦਾ ਲੱਗਦਾ? शुक्र है अल्हम्दुलिल्लाह, बड़ा चंगा लगदा। ਬਹੁਤ ਵਧੀਆ ਹੈ। अच्छा लगदा। ਮੁਬਾਰਕਪੁਰ ਇੱਥੋਂ ਕਿੰਨਾ ਸਫ਼ਰ ਹੈ, ਕਿੰਨੇ ਘੰਟੇ ਦਾ? घंटे दा नहीं 20 मिनट दा, बस 20 मिनट दा सफर है। ਸਿਰਫ 20 ਮਿੰਟ ਦਾ ਸਫ਼ਰ ਹੈ हाँ, 20 ਤੇ मिनट। ਉਹ ਵੀ ਤੁਸੀਂ ਚਾਹੁੰਦੇ ਹੋ ਕਿ ਟ੍ਰੇਨ ਤੇ ਕਰੋ ਬਹਾਵਲਪੁਰ ਸਟੇਸ਼ਨ ਤੇ ਆ ਕੇ? जई इस वजह जाने गरीब बंदे टिकट नहीं होंदी, असि हजारा गड्डी ते जाने, परेशानी कोई नहीं होंदी, बच्चा नाल मैं आप बस सकून नाल चले जांदे। बस ਟ੍ਰੇਨ ਦਾ ਟਿਕਟ ਥੋੜਾ? हाँ टिकट थोड़ा हमारा पास है। ਅੱਛਾ ਅੱਛਾ, ਤੁਹਾਡਾ ਪਾਸ ਬਣਿਆ ਹੋਇਆ ਹੈ। ਲਓ ਜੀ, ਇਹ ਵੀ ਆਸਾਨੀ ਹੈ ਕਿ ਜਿਹੜਾ ਬੰਦਾ ਕਹਿੰਦਾ ਨਾ ਕਿ ਯਾਰ ਮੈਂ ਸਫ਼ਰ ਕਰਨਾ ਹੈ ਤੇ ਕਿਰਾਇਆ ਬਹੁਤ ਜ਼ਿਆਦਾ ਹੈ, ਉਹਦੇ ਵਾਸਤੇ ਟ੍ਰੇਨ ਦੇ ਜਿਹੜੇ ਰੈਂਟ ਨੇ ਉਹ ਵੀ ਬਹੁਤ ਘੱਟ ਨੇ ਔਰ ਕੁਝ ਲੋਕਾਂ ਨੇ ਆਪਦੇ ਪਾਸ ਵੀ ਬਣਾਏ ਹੋਏ ਨੇ, ਉਹ ਬਿਲਕੁਲ ਫ੍ਰੀ ਆਫ ਕਾਸਟ, ਬਿਲਕੁਲ ਫ੍ਰੀ ਸਫ਼ਰ ਕਰਦੇ ਨੇ। ਬਹੁਤ ਮਿਹਰਬਾਨੀ ਬਾਜੀ ਤੁਹਾਡੀ। जी ठीक है, मेरा मियाँ ने सर्विस की थी, इस वजह से पास बना हुआ है। ਹਾਂ ਠੀਕ। ਚਲੋ ਦੇਖੋ ਜੀ, ਆਪਣੇ ਜਿਹੜੇ ਤੁਹਾਡੇ EMPLOYEES ਹੁੰਦੇ ਨੇ ਉਹਨਾਂ ਨੂੰ ਹਰ ਅਦਾਰਾ ਸਹੂਲਤ ਦਿੰਦਾ ਹੈ ਤੇ ਰੇਲਵੇ ਵੀ ਸਹੂਲਤ ਦੇ ਰਿਹਾ, ਤੇ ਇਹ ਸੁਣ ਕੇ ਮੈਨੂੰ ਬਹੁਤ ਅੱਛਾ ਲੱਗਿਆ ਕਿ ਚਲੋ ਕਮ ਸੇ ਕਮ ਜਿਹੜੇ ਲੋਕ ਰੈਂਟ ਪੇ ਨਹੀਂ ਕਰ ਸਕਦੇ ਉਹਨਾਂ ਦੇ ਵਾਸਤੇ ਇੱਕ ਸਹੂਲਤ ਹੈ। अस्सलाम वालेकुम। वालेकुम अस्सलाम। ਕੀ ਹਾਲ ਹੈ ਜੀ ਤੁਹਾਡਾ? अल्हम्दुलिल्लाह। ਨਾਮ ਕੀ ਤੁਹਾਡਾ? मेरा नाम चौधरी एजाज संधू। ਅੱਛਾ ਜੀ, ਚੌਧਰੀ ਇਜਾਜ਼ ਸਾਹਿਬ, ਆ ਦੱਸੋ ਕਿ ਤੁਸੀਂ ਪੈਸੇਂਜਰ ਹੋ, ਕਿਤੇ ਜਾ ਰਹੇ ਹੋ ਜਾਂ ਵੈਸੇ ਇੱਥੇ? मैं पैसेंजर आ जा रहा वां। मैं राती बैठा सी गुजरांवाले तो, दसका सियालकोट तो मेरा तलक है। ਅੱਛਾ मैं गुजरांवाले तो राती बैठा सी, इत्थे आया सुबह तो पुरसकून साफ सुथरा माहौल है, कोई परेशानी नहीं। इंजॉय कर रहे हैं जिस तरह मैं समंदर कराची या दुबई इंजॉय करना ना, इंज खुशी नाल ही इत्थे इंजॉय कर रहे हैं। ਤੇ ਹੁਣ ਤੁਸੀਂ ਕਿੱਥੇ ਜਾਣਾ ਅੱਗੇ? हुण जाना सेवन शरीफ लाल शहबाज कलंदर, हैदराबाद उतरांगे। हैदराबाद तो सेवन शरीफ लाल शहबाज ਤੇ कलंदर। ਕਿੰਨੀ ਦੇਰ ਤੋਂ ਤੁਸੀਂ ਇਹ ਟ੍ਰੇਨ ਦਾ ਸਫ਼ਰ ਕਰ ਰਹੇ ਹੋ? मैं तकरीबन 35-40 साल। ਅੱਛਾ, ਤੇ ਇਸ ਸਟੇਸ਼ਨ ਤੇ ਹਮੇਸ਼ਾ ਆ ਕੇ ਰੁਕਦੇ ਹੋ ਤੁਸੀਂ? इस स्टेशन ते मैं स्पेशल आना, मैं जो बहुत देर तो आना, ते सारा हुण बड़ा पैसा लग्या, हाँ। बहुत देर तो आना मैं। ਬਹੁਤ ਸਾਫ਼ ਸੁਥਰਾ ਹੈ ਨਾ ਮਾਹੌਲ ਹੈ? बहुत साफ सुथरा VIP एयरपोर्ट जैसा माहौल है। ਤੇ ਜਿਹੜੇ ਇੱਥੇ ਦੇ ਅਮਲਾ ਹੈ ਉਹ ਤੁਹਾਡਾ ਤਾਵਨ ਕਰਦਾ ਹੈ? अल्हम्दुलिल्लाह, प्यार खिलाक अमले दा प्यार और खिलाक नाल पेश होंदा है। ਚਲੋ ਜੀ, ਖੈਰੀ ਜਾਓ ਤੇ ਖੈਰੀ ਆਓ। ਲਓ ਜੀ, ਸਾਡੇ ਨਾਲ ਇੱਕ ਹੋਰ ਫੈਮਿਲੀ ਹੈ, ਅਸੀਂ ਚੱਲਦੇ ਹਾਂ ਉਹਨਾਂ ਕੋਲ, ਪੁੱਛਦੇ ਹਾਂ ਤੇ ਕਾਫੀ ਵੱਡੇ ਵੱਡੇ ਬੈਗ ਫੜੇ ਹੋਏ ਨੇ, ਇਹਨਾਂ ਨੂੰ ਪੁੱਛਦੇ ਹਾਂ ਕਿ ਕਿੱਥੇ ਜਾਣਾ। अस्सलाम वालेकुम। हाँ बेटा, कैसे? ਕੀ ਹਾਲ ਹੈ ਮਾਂ ਜੀ, ਠੀਕ ਹੋ? अल्लाह का शुक्र है। ਕਿੱਥੇ ਜਾ ਰਹੇ ਹੋ ਮਾਂ ਜੀ? हम लोग कानपुर जा रहे हैं।
ਅੱਛਾ, ਖਾਨਪੁਰ ਬਹਾਵਲਪੁਰ ਦਾ ਸਟੇਸ਼ਨ ਤੁਹਾਨੂੰ ਕਿਵੇਂ ਦਾ ਲੱਗਿਆ? हमें बहुत अच्छा लगा, बहुत प्यारा बना हुआ है। हाँ जी, हम लोग आते रहते हैं वैसे भी यहाँ पर। हाँ जी, ਤੇ ਤੁਹਾਡਾ ਇੱਥੋਂ ਸਫ਼ਰ ਕਿੰਨੇ ਘੰਟੇ ਦਾ? हमारे यहाँ से 2.5 घंटे, 2.25 घंटे का है। ਤੇ ਟ੍ਰੇਨ, ਪਾਕਿਸਤਾਨੀ ਟ੍ਰੇਨ ਦਾ ਜਿਹੜਾ ਸਿਸਟਮ ਹੈ, ਤੁਸੀਂ ਇੱਥੋਂ ਮੁਤਮਿਨ ਹੋ? हाँ जी, बिल्कुल मुतमईन है, बहुत अच्छा है, पहले से ज्यादा सिस्टम अच्छा है। हाँ जी, साफ सफाई का भी बहुत ਤੇ ਬਹਾਵਲਪੁਰ ਦਾ ਜਿਹੜਾ ਇੱਥੋਂ ਦਾ ਅਮਲਾ ਹੈ ਇਸ ਸਟੇਸ਼ਨ ਦਾ, ਕਿਉਂਕਿ ਵੇਖ ਕੇ ਐਵੇਂ ਲੱਗਦਾ ਕਿ ਬਹੁਤ ਲਗਜ਼ਰੀ ਹੈ ਤੇ ਜਿਵੇਂ ਇੱਕ ਉਹ ਨਹੀਂ ਹੁੰਦਾ ਸ਼ਾਹੀ ਜਿਹਾ हाँ जी, ਮਹਲ ਹੁੰਦਾ, ਉਸ ਟਾਈਪ ਦਾ ਬਣਿਆ ਹੋਇਆ, ਬਹੁਤ ਖੂਬਸੂਰਤ। हाँ जी, ਤੇ ਜਿਹੜਾ ਇੱਥੋਂ ਦਾ ਅਮਲਾ ਉਹ ਵੀ ਤੁਹਾਡੇ ਨਾਲ ਤਾਵਨ करता है? हाँ जी, बिल्कुल ताउन करते हैं। ये बस आए थे, पूछा उनसे, उसका सही सही बताया बस। हाँ मतलब जी। ट्रेन ਦੇ ਬਾਰੇ ਕੋਈ ਇਨਫੋਰमेशन हाँ चाहिए, कोई उकताहट वाली गल नहीं है कि नहीं, बीबी कोई क्यों ऐसी- खड़ी है हाँ ते जी, चले नहीं, जाओ नहीं। इसको वापस। हम लोग आते रहते हैं, पता है टिकट यहाँ से लेना है, यहाँ से बैठना है, इतना बस, और कोई मसला नहीं होता। चले, हाँ जी। बहुत शुक्रिया भाजी। अस्सलाम वालेकुम। वालेकुम सलाम। ਲਓ ਜੀ, ਇੱਕ ਇੱਥੋਂ ਦੇ ਜਿਹੜੇ ਮਜ਼ਦੂਰ ਨੇ, ਕੁਲੀ ਜਿਹਨਾਂ ਨੂੰ ਅਸੀਂ ਕਹਿੰਦੇ ਆ, ਸਾਡੇ ਨਾਲ ਨੇ ਤੇ ਇਹਨਾਂ ਦਾ ਇੱਥੇ ਟਾਈਮ ਬਹੁਤ ਜ਼ਿਆਦਾ ਗੁਜ਼ਰਦਾ ਹੈ। ਇਹਨਾਂ ਕੋਲੋਂ ਪੁੱਛਦੇ ਆ ਕਿ ਇੱਥੋਂ ਦਾ ਜਿਹੜੇ ਆਫੀਸਰਸ ਨੇ ਜਾਂ ਜਿਹੜਾ ਇੱਥੋਂ ਦੇ ਪੈਸੇਂਜਰਸ ਨੇ, ਇਹਨਾਂ ਨਾਲ ਤਾਵਨ ਕਰਦੇ ਨੇ ਕਿ ਨਹੀਂ ਕਰਦੇ। अस्सलाम वालेकुम। वालेकुम सलाम। ਕੀ ਹਾਲ ਹੈ ਜੀ ਤੁਹਾਡਾ? ठीक ठाक अल्लाह दा ਨਾਮ ਕੀ ਤੁਹਾਡਾ? शुक्र। मोहम्मद फारूक। ਅੱਛਾ, ਫਾਰੂਕ ਭਈਆ, ਦੱਸੋ ਕਿ ਕਿੰਨੀ ਦੇਰ ਹੋ ਗਈ ਇੱਥੇ ਤੁਹਾਨੂੰ ਮਜ਼ਦੂਰੀ ਕਰਦੇ ਆ? तकरीबन 3 साल हो गए मुझे। 3 ਸਾਲ ਹੋ ਗਏ ਨੇ। हाँ जी, ਤੇ ਕਿਵੇਂ ਲੱਗ ਰਿਹਾ ਇੱਥੇ? तो शुक्र है मालिक दा, बेहतरीन। ਦਿਹਾੜੀ ਠੀਕ ਬਣ ਜਾਂਦੀ ਹੈ? बस कभी बन जाती, कभी नहीं बनती, ਅੱਛਾ कभी 400-500, कभी 1000-1200, ਅੱਛਾ। कभी खाली भी जाना पड़ता है। ਤੇ ਜਿਹੜੇ ਲੋਕ ਨੇ, ਜਿਹੜੇ ਪੈਸੇਂਜਰ ਆਉਂਦੇ ਨੇ ਇੱਥੇ, जी जी, ਉਹਨਾਂ ਦਾ ਤੁਹਾਡੇ ਨਾਲ ਰਵੱਈਆ ਕਿਵੇਂ ਦਾ ਹੁੰਦਾ? हमारा तो रवैया अच्छा है। ਨਹੀਂ, ਉਹਨਾਂ ਦਾ Passenger- ਕਿਵੇਂ, ਉਹਨਾਂ ਦਾ ਰਵੱਈਆ ਕਿਵੇਂ ਦਾ ਹੁੰਦਾ ਤੁਹਾਡੇ ਨਾਲ? जी जी, मुसाफिरों का ठीक रवैया है, हाँ लेकिन कुछ मुसाफिर कुछ ऐसे आ जाते हैं, गुस्सा कर जाते हैं, हाँ पूछते हैं भाई सामान उठवा लो, हाँ कहते हैं नहीं नहीं, हाथ नहीं लगाना, इधर हो जाओ। हाँ। कोई कोई अच्छे होते हैं, हमारी इज्जत करते हैं, 100-50 ऊपर दे जाते हैं, हाँ। कुछ अच्छे होते हैं मुसाफिर। ਤੇ ਤੁਸੀਂ ਜਿਹੜੇ ਕੋਈ ਪੈਸੇਂਜਰ ਇੱਥੇ ਆਉਂਦੇ ਨੇ, ਮੁਸਾਫਰ ਆਉਂਦੇ ਨੇ, ਕੋਈ ਉਹਨਾਂ ਨੂੰ ਪੈਗਾਮ ਦੇਣਾ ਚਾਹੋ ਵੀ ਕਿ ਕਿਦਾਂ ਦਾ ਰਵੱਈਆ ਰੱਖਣ ਤੁਹਾਡੇ ਨਾਲ? मैं बस यही पैगाम देना चाहना हूँ ना हूँ हाँ भाई, ये जो है ना, जो मुसाफिर इधर हम इसकी खातिर खड़े होते हैं, मुसाफिरों की खातिर, कि हमें सामान उठवाया करें। जो पीछे से 3-4 लोग ले आते हैं, इतना वो खर्चा करके आते हैं मुसाफिरों का, यानी कि कोई भी 3-4 आदमी साथ ले आते हैं ना प्लेटफार्म पे, हाँ उनका 400-500 खर्चा हो जाता है, हाँ। वो 200 या 300 हमें दे दें, हम उनको सामान गाड़ी में रख देंगे। ਠੀਕ ਹੋ ਗਿਆ। बस यही ਤੁਹਾਡਾ कहना ਪੈਗਾਮ चाहते हैं। ਜਿਹੜਾ ਪਹੁੰਚ ਗਿਆ ਪੂਰੀ ਜੀ, ਦੁਨੀਆ ਜੀ। ਤੱਕ। ओके। ਆਓ ਜੀ ਮਿੱਤਰੋ ਪਿਆਰਿਓ, ਅਸੀਂ ਇੱਕ ਹੋਰ ਪੈਸੇਂਜਰ ਨਾਲ ਤੁਹਾਡੀ ਗੱਲ ਕਰਵਾਉਂਦੇ ਆ, ਵੇਖਦੇ ਆ ਕਿ ਉਹਨਾਂ ਦੇ ਕੀ ਵਿਊਜ਼ ਨੇ। अस्सलाम वालेकुम। वालेकुम सलाम। ਕੀ ਹਾਲ ਹੈ ਜੀ ਤੁਹਾਡਾ? अल्लाह का शुक्र, ठीक ठाक। ਅੱਛਾ, ਕਿੱਥੋਂ ਆ ਰਹੇ ਹੋ ਤੁਸੀਂ? हम लोग कराची से ट्रैवल कर रहे हैं। ਬਹਾਵਲਪੁਰ ਹੈ, ਤੁਸੀਂ ਇੱਥੇ ਸਟੇ ਕਰਨਾ? नहीं, साड़ा घर भावनगर है। ਬਹਾਵਲ ਨਗਰ ਹੈ। ਇਸ ਤੋਂ ਅੱਗੇ ਤੁਸੀਂ ਬਾਈ ਬੱਸ ਜਾਓਗੇ। जी, ਤੇ ਤੁਹਾਡਾ ਸਫ਼ਰ ਕਿਵੇਂ ਦਾ ਲੱਗਿਆ ਤੁਹਾਨੂੰ? सफर अच्छा सी, बस थोड़ा जिहा फैसिलिटीज ਦਾ इशू है, वॉशरूम नीड्स इंप्रूवमेंट, ਅੱਛਾ ਤੇ ਬਾਕੀ ਸਾਰਾ ਸਹੀ ਸੀ। ਅੱਛਾ। ਤੇ ਬਹਾਵਲਪੁਰ ਸਟੇਸ਼ਨ ਮੈਂ ਜਦ ਵੇਖਿਆ ਤੇ ਮੈਨੂੰ ਇੰਜ ਲੱਗਿਆ ਕਿ ਜਿਵੇਂ ਕੋਈ ਮਹੱਲ ਹੈ, ਤੇ ਮੇਰਾ ਨਹੀਂ ਖਿਆਲ ਕਿ ਇੰਨਾ ਅੱਛਾ, ਇੰਨਾ ਲਗਜ਼ਰੀ ਹੈ, ਇੰਨਾ ਸਾਫ ਸੁਥਰਾ ਕੋਈ ਸਟੇਸ਼ਨ ਹੋਏਗਾ। ਤੁਸੀਂ ਇਸ ਬਾਰੇ ਕੀ ਕਹਿੰਦੇ, ਕਿਉਂਕਿ ਤੁਸੀਂ ਸਫ਼ਰ ਕਰਦੇ ਰਹਿੰਦੇ ਹੋ? भावलपुर वाकई बड़ा अच्छा स्टेशन है। कराची ਦਾ ਵੀ ਇੰਨਾ ਸਾਫ ਸੁਥਰਾ ਨਹੀਂ, कराची ਦਾ ਖੈਰ ਓਵਰਆਲ ਹੀ ਸਾਫ ਸੁਥਰਾ ਨਹੀਂ, ਲੇਕਿਨ ਭਾਵਲਪੁਰ ਬੈਸਟ ਹੈ ਸਟੇਸ਼ਨ ਵੀ। ਤੇ ਤੁਸੀਂ ਕੋਈ ਐਡਵਾਈਸ ਕਰਨਾ ਚਾਹੋਗੇ ਰੇਲਵੇ ਦੀ ਮਿਨਿਸਟਰੀ ਨੂੰ, ਜਾਂ ਇਹਦੇ ਵਿੱਚ ਹੋਰ ਕੀ ਇੰਪਰੂਵਮੈਂਟ ਹੋਣੀ ਚਾਹੀਦੀ ਹੈ? ਇਹਦੇ ਵਿੱਚ ਇੰਪਰੂਵਮੈਂਟ ਹੋਣੀ ਚਾਹੀਦੀ ਹੈ। ਇੱਕ ਤਾਂ ਮੈਂ ਦੱਸਿਆ ਜੈਸੇ ਵਾਸ਼ਰੂਮ ਤੇ ਕੈਬਨ, ਥੋੜੇ ਜਿਹੇ ਹੋਰ ਲੈਗ ਸਪੇਸ, ਚੱਲਣ ਦੀ ਜਗ੍ਹਾ ਥੋੜੀ ਘੱਟ ਹੈ, ਉਹ ਥੋੜੀ ਇਹਨਾਂ ਨੂੰ ਕਰਨੀ ਚਾਹੀਦੀ ਹੈ। ਤੇ ਥੋੜਾ ਸਫਾਈ ਦਾ ਖਿਆਲ ਰੱਖਣਾ ਚਾਹੀਦਾ, ਕਿਉਂਕਿ ਕਿਸੇ ਜਗ੍ਹਾ ਤੇ ਬੜੀ ਸਾਫ਼ ਟ੍ਰੇਨ ਤੁਹਾਨੂੰ ਲੱਭ ਜਾਂਦੀ ਹੈ ਤੇ ਕਿਸੇ ਜਗ੍ਹਾ ਉਹ ਪੁੱਛ ਬਾਰ-ਬਾਰ ਕਹਿਣ ਤੋਂ ਵੀ ਸਫਾਈ ਨਹੀਂ ਕਰਦੇ। ਤੇ ਬਹਾਵਲਪੁਰ ਸਟੇਸ਼ਨ ਦੇ ਮਤਲਬ ਕੀ ਕਹਿਣਾ ਚਾਹੋਗੇ ਤੁਸੀਂ ਕਿ ਇੰਜ ਦੇ ਹੀ ਸਟੇਸ਼ਨ ਹੋਣੇ ਚਾਹੀਦੇ ਨੇ ਪੂਰੇ ਮੁਲਕ ਵਿੱਚ? ਬਿਲਕੁਲ 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 ਇਹੋ ਜਿਹੇ ਸਟੇਸ਼ਨ ਹੋਣੇ ਚਾਹੀਦੇ ਹੈ। ਈਵਨ ਕਰਾਚੀ ਦਾ ਵੀ, ਲਾਹੌਰ ਦਾ ਵੀ, ਸਾਰੇ ਸਟੇਸ਼ਨ ਇੰਨੇ ਹੀ ਸਾਫ਼ ਸੁਥਰੇ ਹੋਣੇ ਚਾਹੀਦੇ ਨੇ। ਬਹੁਤ ਸ਼ੁਕਰੀਆ ਜੀ ਤੁਹਾਡਾ। ਬਹਾਵਲਪੁਰ ਨੂੰ ਨਵਾਬਾਂ ਦਾ ਸ਼ਹਿਰ ਆਖਿਆ ਜਾਂਦਾ ਹੈ। ਬਹਾਵਲਪੁਰ ਵਿੱਚ ਬਹੁਤ ਸਾਰੀਆਂ ਪੁਰਕਸ਼ਿਸ਼ ਇਮਾਰਤਾਂ ਨੇ। ਇਹਨਾਂ ਇਮਾਰਤਾਂ ਵਿੱਚੋਂ ਇੱਕ ਬਹਾਵਲਪੁਰ ਰੇਲਵੇ ਸਟੇਸ਼ਨ ਹੈ। ਬਹਾਵਲਪੁਰ ਰੇਲਵੇ ਸਟੇਸ਼ਨ ਪਾਕਿਸਤਾਨ ਦਾ ਸਭ ਤੋਂ ਸੋਹਣਾ ਰੇਲਵੇ ਸਟੇਸ਼ਨ ਹੈ, ਜਿਹਦੀ ਵਜ੍ਹਾ ਇਸ ਸਟੇਸ਼ਨ ਦੀ ਖੂਬਸੂਰਤ ਬਿਲਡਿੰਗ, ਇਸ ਸਟੇਸ਼ਨ ਦਾ ਖੂਬਸੂਰਤ ਇਨਫਰਾਸਟ੍ਰਕਚਰ ਹੈ। ਇਸ ਸਟੇਸ਼ਨ ਦੀ ਬਿਲਡਿੰਗ ਨੂੰ ਬਹੁਤ ਖੂਬਸੂਰਤੀ ਤੇ ਰੀਝ ਨਾਲ ਬਣਾਇਆ ਗਿਆ ਹੈ। ਇਸ ਬਿਲਡਿੰਗ ਨੂੰ ਜੇ ਤੁਸੀਂ ਇੱਕ ਵਾਰੀ ਵੇਖ ਲਓ ਤੇ ਤੁਹਾਡਾ ਦੁਬਾਰਾ ਦਿਲ ਕਰੇਗਾ
ਕਿ ਤੁਸੀਂ ਇਸ ਬਿਲਡਿੰਗ ਨੂੰ ਵੇਖੋ। ਕਿਉਂ ਜੇ ਇਹ ਬਿਲਡਿੰਗ ਨਵਾਬਾਂ ਦੇ ਸ਼ਾਹਾਨਾ ਅੰਦਾਜ਼ ਵਿੱਚ ਬਣਾਈ ਗਈ ਹੈ। ਇਸ ਸਟੇਸ਼ਨ ਨੂੰ ਕਈ ਫਿਲਮਾਂ ਤੇ ਡਰਾਮਿਆਂ ਵਿੱਚ ਵੇਖਿਆ ਗਿਆ ਹੈ। ਖਾਸ ਤੌਰ ਤੇ ਜਦੋਂ ਦਾ ਇਸ ਰੇਲਵੇ ਸਟੇਸ਼ਨ ਨੂੰ ਪਾਕਿਸਤਾਨੀ ਡਰਾਮਾ ਖੁਦਾ ਔਰ ਮੁਹੱਬਤ ਵਿੱਚ ਵੇਖਿਆ, ਉਸ ਤੋਂ ਬਾਅਦ ਇਹ ਰੇਲਵੇ ਸਟੇਸ਼ਨ ਹੋਰ ਵੀ ਮਸ਼ਹੂਰ ਹੋ ਗਿਆ। ਕੁਝ ਲੋਕ ਤੇ ਸਿਰਫ ਇੱਥੇ ਫੋਟੋ ਤੇ ਵੀਡੀਓ ਬਣਾਉਣ ਲਈ ਆਉਂਦੇ ਨੇ। ਇਸ ਬਿਲਡਿੰਗ ਨੂੰ ਬਹੁਤ ਵਸੀਓ ਅਰੀਜ਼ ਰਕਬੇ ਵਿੱਚ ਬਣਾਇਆ ਗਿਆ ਹੈ। ਜਦ ਕੋਈ ਪਹਿਲੀ ਵਾਰੀ ਇਸ ਰੇਲਵੇ ਸਟੇਸ਼ਨ ਨੂੰ ਵੇਖਦਾ ਹੈ ਤੇ ਉਹਨੂੰ ਇੰਝ ਲੱਗਦਾ ਹੈ ਕਿ ਜਿਵੇਂ ਉਹ ਕਿਸੇ 에ਅਰਪੋਰਟ ਤੇ ਆ ਗਿਆ ਹੋਵੇ। ਕਿਉਂ ਜੇ ਇਸ ਰੇਲਵੇ ਸਟੇਸ਼ਨ ਦੇ ਸਾਰੇ ਦਫ਼ਤਰ ਤੇ ਟਿਕਟ ਘਰ ਇੰਝ ਹੀ ਲੱਗਦਾ ਹੈ ਕਿ ਜਿਵੇਂ ਕਿਸੇ 에ਅਰਪੋਰਟ ਦੇ ਆਫਿਸ ਹੋਣ। ਬਹਾਵਲਪੁਰ ਰੇਲਵੇ ਸਟੇਸ਼ਨ ਦੀ ਇਹ 3 ਮੰਜ਼ਲਾ ਬਿਲਡਿੰਗ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਖੜੀ ਹੈ ਤੇ ਉਹ ਜ਼ਾਹਰ ਕਰਦੀ ਹੈ ਕਿ ਮੈਂ ਵਾਕਈ ਨਵਾਬਾਂ ਦੇ ਸ਼ਹਿਰ ਦੀ ਬਿਲਡਿੰਗ ਹਾਂ। ਬਹਾਵਲਪੁਰ ਸਟੇਸ਼ਨ ਦੀ ਇਸ ਬਿਲਡਿੰਗ ਨੂੰ ਪਹਿਲੀ ਵਾਰੀ ਨਵਾਬ ਸਾਦਕ ਹੋਰਾਂ ਦੇ ਦੌਰ ਵਿੱਚ ਬਣਾਇਆ ਗਿਆ ਤੇ ਇਹਦੀ ਤੋਸੀਹ ਔਰ ਅਪਗ੍ਰੇਡੇਸ਼ਨ 2017 ਵਿੱਚ ਕੀਤੀ ਗਈ। ਜਦ ਇਸ ਬਿਲਡਿੰਗ ਦੀ ਅਪਗ੍ਰੇਡੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਖਿਆਲ ਕੀਤਾ ਜਾ ਰਿਹਾ ਸੀ ਕਿ 2017 ਦੇ ਵਿੱਚ ਸ਼ੁਰੂ ਹੋਣ ਵਾਲਾ ਇਹ ਕੰਮ 2018 ਦੇ ਆਖਰ ਤੱਕ ਮੁੱਕ ਜਾਏਗਾ, ਪਰ ਇਹ ਕੰਮ 2018 ਦੀ ਬਜਾਏ 2019 ਵਿੱਚ ਖਤਮ ਹੋਇਆ ਤੇ ਇਸ ਬਿਲਡਿੰਗ ਦੀ ਅਪਗ੍ਰੇਡੇਸ਼ਨ ਵਾਸਤੇ 200 ਮਿਲੀਅਨ ਦਾ ਬਜਟ ਰੱਖਿਆ ਗਿਆ, ਜਿਹੜਾ ਕਿ ਕੰਮ ਹੋਣ ਤੋਂ ਬਾਅਦ ਘੱਟ ਪੈ ਗਿਆ ਤੇ ਫਿਰ ਉਸ ਬਜਟ ਨੂੰ ਵਧਾ ਕੇ 280 ਮਿਲੀਅਨ ਕੀਤਾ ਗਿਆ ਤੇ ਇਸ ਖੂਬਸੂਰਤ ਰੇਲਵੇ ਸਟੇਸ਼ਨ ਦੀ ਤਕਮੀਲ ਹੋਈ। ਜੀ ਮਿੱਤਰੋ ਪਿਆਰਿਓ, ਅੱਜ ਅਸੀਂ ਤੁਹਾਨੂੰ ਬਹਾਵਲਪੁਰ ਰੇਲਵੇ ਸਟੇਸ਼ਨ ਦਾ ਵਿਜ਼ਿਟ ਕਰਵਾਇਆ ਤੇ ਮੈਨੂੰ ਜ਼ਾਤੀ ਤੌਰ ਤੇ ਬਹੁਤ ਵਧੀਆ ਲੱਗਿਆ ਵੇਖ ਕੇ ਕਿ ਪਾਕਿਸਤਾਨ ਦੇ ਵਿੱਚ ਵੀ ਅਜਿਹੇ ਰੇਲਵੇ ਸਟੇਸ਼ਨ ਅੱਜ ਵੀ ਮੌਜੂਦ ਨੇ। ਇਹਦੇ 'ਚ 2-3 ਖਾਸੀਅਤਾਂ ਨੇ। ਇੱਕ ਤੇ ਬਹੁਤ ਪੁਰਾਣਾ ਹੈ ਔਰ ਪੁਰਾਣਾ ਹੋਣ ਦੇ ਨਾਲ ਚੀਜ਼ਾਂ ਨਾ ਖਸਤਾ ਹੁੰਦੀਆਂ ਨੇ, ਲੇਕਿਨ ਇਹਦੀ ਮੇਨਟੇਨੈਂਸ ਕੀਤੀ ਗਈ ਹੈ ਪ੍ਰੋਪਰ। ਦੂਸਰਾ ਵੇ ਕਿ ਪਾਕਿਸਤਾਨ ਦਾ ਸਭ ਤੋਂ ਪੁਰਾਣਾ ਰੇਲਵੇ ਸਟੇਸ਼ਨ ਹੈ ਇਹਦੀ, ਲੇਕਿਨ ਇੰਨਾ ਪੁਰਾਣਾ ਹੋਣ ਦੇ ਬਾਵਜੂਦ ਅੱਜ ਵੀ ਆ ਬਹੁਤ ਲਗਜ਼ਰੀ ਹਾਲਤ ਦੇ ਵਿੱਚ ਹੈ। ਉਹਦੀ ਵਜ੍ਹਾ ਹੈ ਕਿ ਇਹਦੀ ਪ੍ਰੋਪਰ ਮੇਨਟੇਨੈਂਸ ਹੁੰਦੀ ਰਹਿੰਦੀ ਹੈ। ਜਿਹੜੀ ਇੱਥੋਂ ਦੀ ਇੰਤਜ਼ਾਮੀਆ ਹੈ ਉਹ ਮੁਬਾਰਕਬਾਦ ਦੀ ਮੁਸਤਹਿਕ ਹੈ ਕਿ ਉਹਨਾਂ ਨੇ ਇੰਨਾ ਵੈਲ ਮੇਨਟੇਨ ਰੱਖਿਆ ਹੈ ਇਹਨੂੰ ਅੱਜ ਵੀ। ਤੇ ਦੂਸਰਾ ਕਿ ਬਹੁਤ ਬੜਾ ਰੇਲਵੇ ਸਟੇਸ਼ਨ ਹੈ। ਔਰ ਤੀਸਰੀ ਮਜ਼ੇ ਦੀ ਗੱਲ ਕਿ ਅਸੀਂ ਜਿੰਨੇ ਵੀ ਪੈਸੇਂਜਰਸ ਨਾਲ ਸਾਡੀ ਗੱਲਬਾਤ ਹੋਈ ਹੈ, ਜਿੰਨੇ ਵੀ ਲੋਕਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ, ਉਹ ਸਾਰੇ ਹੀ ਸਾਨੂੰ ਮੁਤਮਿਨ ਨਜ਼ਰ ਆਏ ਨੇ। ਕੋਈ ਇੱਕ ਪਰਸਨ ਵੀ ਐਸਾ ਨਹੀਂ ਜਿਹਨੇ ਸਾਨੂੰ ਆਹ ਕਿਹਾ ਹੋਵੇ ਕਿ ਰੇਲਵੇ ਜਿਹੜੀ ਹੈ ਉਹ ਇੱਥੋਂ ਦੀ ਜਿਹੜੀ ਇੰਤਜ਼ਾਮੀਆ ਉਹ ਬਹੁਤ ਬੁਰੀ ਹੈ ਜਾਂ ਉਹਨਾਂ ਦਾ ਬਿਹੇਵ ਅੱਛਾ ਨਹੀਂ ਹੈ, ਇਹ ਜਿਹੜੇ ਕੁਲੀ ਹਜ਼ਰਾਤ ਨੇ, ਮਜ਼ਦੂਰ ਨੇ, ਉਹਨਾਂ ਦਾ ਬਿਹੇਵ ਅੱਛਾ ਨਹੀਂ ਹੈ, ਜਾਂ ਟ੍ਰੇਨਾਂ ਲੇਟ ਹੋ ਰਹੀਆਂ ਨੇ। ਇੰਜ ਦਾ ਕੋਈ ਇੱਕ ਵੀ ਪਰਸਨ ਸਾਨੂੰ ਨਹੀਂ ਮਿਲਿਆ। ਸਭ ਨੇ ਬਹੁਤ ਸੈਟਿਸਫਾਈਡ ਹੋ ਕੇ ਸਾਨੂੰ ਆਨਸਰ ਦਿੱਤੇ ਔਰ ਮੈਂ ਖੁਦ ਬਹੁਤ ਜ਼ਾਤੀ ਤੌਰ ਤੇ ਸੈਟਿਸਫਾਈਡ ਹੋ ਕੇ ਜਾ ਰਿਹਾ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਾਕਿਸਤਾਨ ਦੇ ਵਿੱਚ ਅੱਜ ਵੀ ਇੰਜ ਦੇ ਰੇਲਵੇ ਸਟੇਸ਼ਨ ਮੌਜੂਦ ਨੇ। ਇੰਜ ਲੱਗਦਾ ਕਿ ਜਿਵੇਂ ਤੁਸੀਂ 에ਅਰਪੋਰਟ ਤੇ ਆ ਗਏ ਹੋ, ਇੰਨੇ ਸਾਫ਼ ਸੁਥਰੇ ਮਾਹੌਲ ਨੇ ਉੱਥੇ। ਤੇ ਅਗਰ ਤੁਸੀਂ ਇਸ ਤੋਂ ਪਹਿਲੇ ਬਹਾਵਲਪੁਰ ਰੇਲਵੇ ਸਟੇਸ਼ਨ ਵਿਜ਼ਿਟ ਨਹੀਂ ਕੀਤਾ ਤੇ ਤੁਹਾਨੂੰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਹੈ। ਔਰ ਬਾਏ ਟ੍ਰੇਨ ਅਗਰ ਤੁਸੀਂ ਸਫ਼ਰ ਕਰਨਾ ਚਾਹੁੰਦੇ ਹੋ ਬਹਾਵਲਪੁਰ ਰੇਲਵੇ ਸਟੇਸ਼ਨ ਤੇ ਕਮ ਅਜ਼ ਕਮ ਤੁਸੀਂ ਕੋਈ 2-4 ਮਿੰਟ ਲਾਜ਼ਮੀ ਗੁਜ਼ਾਰ ਕੇ ਜਾਓ। ਜੀ ਮਿੱਤਰੋ ਪਿਆਰਿਓ, ਇਹ ਸੀ ਜਨੂਬੀ ਪੰਜਾਬ ਦਾ ਇੱਕ ਬਹੁਤ ਵਧੀਆ ਰੇਲਵੇ ਸਟੇਸ਼ਨ ਔਰ ਅਸੀਂ ਇਸ ਵੀਡੀਓ ਵਿੱਚ ਜਨੂਬੀ ਪੰਜਾਬ ਦੀ ਖੂਬਸੂਰਤੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇੰਜ ਦੀਆਂ ਬਿਹਤਰੀਨ ਵੀਡੀਓਜ਼ ਵੇਖਣ ਵਾਸਤੇ, ਇੰਜ ਦੀ ਬਿਹਤਰੀਨ ਪੰਜਾਬ ਦੀ ਖੂਬਸੂਰਤੀ ਵੇਖਣ ਵਾਸਤੇ ਜੁੜੇ ਰਹੋ ਵੇਖ ਪੰਜਾਬ ਟੀਵੀ ਦੇ ਨਾਲ। ਇਹਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ। ਆਪਣਾ ਤੇ ਆਪਣੇ ਆਲੇ ਦੁਆਲੇ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ।